अच्छा, शोएब अख्तर साहब ने काफ़ी कड़ी तनकीद की है मोहसिन नकवी के उत्ते आख्या कि जी एक बंदे नूं क्रिकेट का कोई अता पता ही नहीं पता हैगा तो उन्होंने तुसीं की लेंदे ने क्रिकेट बोर्ड का चेयरमैन बना दिता है, तो अंजाम तो फिर यही होना। तुसीं शोएब अख्तर की इस स्टेटमेंट नाल कितना एग्री करते? मैं शोएब अख्तर की इस स्टेटमेंट नाल 200% एग्री करना। और मोहसिन नकवी शुरू च आप भी मानते रहे ना कि मैंने क्रिकेट का नहीं पता, लेकिन बदकिस्मती है ना इस मुल्क की कि असी फैसले जिहड़े करने होंदे ना वो मैरिट ते नहीं करने होंदे। ਉਹਦੀ ਵਜ੍ਹਾ ਹੈ ਕਿ ਰਮੀਜ਼ ਰਾਜਾ ਸਾਨੂੰ ਪਸੰਦ ਨਹੀਂ ਸੀ, ਅਸੀਂ ਸਾਨੂੰ ਮੀਡੀਆ ਨੂੰ ਵੀ ਨਹੀਂ ਪਸੰਦ ਸੀ ਨਾ, ਕਿਉਂਕਿ ਸਾਡੀ ਸੁਣਦਾ ਨਹੀਂ ਸੀ। ਅਸੀਂ ਕਹਿੰਦੇ ਸੀ ਫਲਾਂ ਬੰਦੇ ਨੂੰ ਟੀਮ 'ਚ ਹੋਣਾ ਚਾਹੀਦਾ, ਉਹ ਕਹਿੰਦਾ ਸੀ ਨਹੀਂ ਟੀਮ ਮੈਰਿਟ ਤੇ ਹੀ ਬਣਦੀ ਹੈ, ਉਹ ਰੱਖ ਲੈਂਦਾ ਸੀ। ਔਰ ਜਿਵੇਂ ਹੀ ਔਰ ਦੂਸਰਾ ਸਭ ਤੋਂ ਵੱਡੀ ਗੱਲ ਹੈ ਕਿ ਉਹ ਮੋਹਸਿਨ ਰਮੀਜ਼ ਰਾਜਾ ਬਰਦਾਸ਼ਤ ਇਸ ਲਈ ਵੀ ਨਹੀਂ ਸੀ ਹੋ ਸਕਦਾ ਕਿ ਬਾਨੀ ਪੀਟੀਆਈ ਨੇ ਉਹਨੂੰ ਬਣਾਇਆ ਸੀ ਚੇਅਰਮੈਨ ਪੀਸੀਬੀ, ਲਿਹਾਜ਼ਾ ਅਸੀਂ ਚੇਂਜ ਤਾਂ ਕਰਨਾ ਸੀ। ਹੁਣ ਰੌਲਾ ਹੋਈ ਹੈ ਨਾ ਕਿ ਤੁਸੀਂ ਚੇਂਜ ਕਰਨਾ ਕਰੋ ਯਾਰ, ਕੋਈ ਇਤਰਾਜ਼ ਨਹੀਂ, ਲੇਕਿਨ ਤੁਸੀਂ ਚੇਂਜ ਕਿਹਦੇ ਨਾਲ ਕਰ ਰਹੇ ਹੋ? ਇੱਕ ਬੰਦੇ ਦਾ ਐਕਸਪੀਰੀਅੰਸ ਹੀ ਕੋਈ ਨਹੀਂਗਾ, ਉਹਨੂੰ ਪਤਾ ਹੀ ਕੋਈ ਨਹੀਂ। ਉਹ ਕਹਿੰਦਾ ਜੀ ਮੈਂ ਸਰਜਰੀ ਕਰ ਦਿਆਂਗਾ, ਅੱਜ ਤੱਕ ਕੋਈ ਇੱਕ ਟੱਕ ਵੀ ਵੇਖਿਆ ਤੁਸੀਂ ਕਿਧਰੇ ਲੱਗਾ ਹੋਵੇ? ਸਰਜਰੀ ਤਾਂ ਬੜੀ ਦੂਰ ਦੀ ਗੱਲ ਹੈ। ਤੇ ਉਹ ਸ਼ੋएब अख्तर ਵਿਚਾਰਾ ਸੱਚਾ ਕਲਪ ਰਿਹਾ, ਉਹ ਕ੍ਰਿਕਟਰ ਹੈ, ਕੀ ਕਰੇ ਹੋਰ। अच्छा, जिस तरह तुसीं नवे चेहरे की वैसे गल करते पे ये भी मुतालबा बड़ी शिद्दत नाल सामने आंदा है कि जी कौमी टीम दे विच जिहड़े नवे चेहरे है वो लैके आने चाहिए है। ਤੁਹਾਨੂੰ ਕੀ ਲੱਗਦਾ ਕਿਹੜੇ ਨਵੇਂ ਚਿਹਰੇ ਹੋ ਸਕਦੇ ਆ? ਮਤਲਬ ਕਿ ਅਗਰ ਜ਼ਿਲ੍ਹੇ ਸਤਹ ਦੇ ਉੱਤੇ ਜਾਂ ਟੂਰਨਾਮੈਂਟਸ ਵਗੈਰਾ ਹੁੰਦੇ ਹੁਣ ਪਾਕਿਸਤਾਨ ਦੇ ਵਿੱਚ ਤਾਂ ਫਿਰ ਤਾਂ ਉਥੋਂ ਖਿਡਾਰੀ ਨਿਕਲ ਸਕਦੇ ਆ। ਇਹ ਤਾਂ ਨਵੇਂ ਚਿਹਰੇ ਕਿੱਦਾਂ ਲੈ ਕੇ? ਨਹੀਂ, ਤੁਸੀਂ ਤੁਹਾਡੀ ਅੰਡਰ 19 ਨੇ ਪਰਫਾਰਮ ਕੀਤਾ ਹੈ, ਉਹਦੇ ਚ ਬੇਸ਼ੁਮਾਰ ਪਲੇਅਰਸ ਨੇ। ਉਸ ਤੋਂ ਬਾਅਦ ਪਾਕਿਸਤਾਨ ਸ਼ਾਹੀਨਸ ਨੇ ਪਰਫਾਰਮ ਕੀਤਾ ਹੈ, ਉਹਦੇ ਚ ਬੇਸ਼ੁਮਾਰ ਪਲੇਅਰਸ ਨੇ। ਔਰ ਉਹ ਅਸੀਂ ਕਹਿੰਦੇ ਵੀ ਰਹੇ ਹਾਂ ਕਿ ਤੁਸੀਂ ਇਹਨਾਂ ਨੂੰ ਲਿਆਓ। ਉਹ ਸਮੀਰ ਬੜਾ ਅੱਛਾ ਖੇਲ ਰਿਹਾ ਹੈ, ਉਹਦਾ ਭਾਈ ਨੇ ਬੜਾ ਅੱਛਾ ਪਰਫਾਰਮ ਕੀਤਾ ਹੈ। ਲੇਕਿਨ ਰੌਲਾ ਕੀ ਹੈ कि तुसी सिलेक्शन इसलिए कमाल सिलेक्शन हुई है, 6-7 तुसी स्पिनर पाए ने टीम च, 4 को विकेट कीपर पाए ने टीम च, फास्ट ट्रैक ते जिथे कि फास्ट बॉलरां नूं रखना चाहिए सी उते तुसी स्पिनरां नाल काम लै रहे हो। अच्छा, ईवन ये जिहड़ी टीम इसलिए सिलेक्ट हुई है, मैं मतलब छड़ दिओ, मैं कहांगा जी कि बेहतरीन टीम सिलेक्ट हो गई, ठीक है जी तुसी सिलेक्ट कर ली, लेकिन वो जिहड़े तुसी बेंच ते पाए ने और जिहड़े अंदर टीम च ने वो ताड़ा कॉम्बिनेशन ही ठीक नहीं। मतलब सारे लोग कह रहे सन कि फखर जमान नूं खेलना चाहिए इस मैच च, नसीम शाह नूं होना चाहिए, सलमान मिर्जा अच्छी बॉलिंग कर रहा है, लेकिन नहीं तुसी ओनू रखा है वो अपना की नाम दा वो फैसलाबाद दा साडा राणा, ओनू तुसी रखा है कि जी वो बॉलिंग ऑलराउंडर है, तुसी ओनू बैटिंग वास्ते रखा है। यार मतलब कुछ खुदा दा खौफ करो। वो एक अद्धा मैच छोटी टीम नाल जिता गया, तुहानू लगदा है कि हर मैच जिताएगा, इंज नहीं हुंदा। अगर तुहानू अपने अपर ऑर्डर ते और मिडल ऑर्डर ते इतमाद ही नहींगा कि स्कोर करनगे ते फिर तुसी घर आ जाओ, फिर तुसी खेलदे कादे पे नहीं। वैसे फखर जमान दे बारे भी तो ये चीज आखी जाती है ना कि भी वो चल पिया ते चली जांदा है, जे ना चले तो फिर नहीं चलता हैगा। मतलब खिलाड़ी नूं एक स्ट्रैटेजी बना के नहीं खेलना चाहिए। फखर जमान दा रिकॉर्ड इंडिया के खिलाफ बहुत अच्छा है। एसटी ये हर प्लेयर T20 को ऐसी क्रिकेट नहीं है जिथे तुसी बहुत कॉपी बुक क्रिकेट खेलनी होंदी है और तुसी मतलब अंदर चले गए और यकीन है कि जी आखिर तक खेलेगा। ਉਹਦੇ ਚ ਲੱਗ ਜਾਂਦੀ ਹੈ ਨਾ, ਕਦੀ ਐਜ ਲੱਗ ਗਈ ਤੁਹਾਡਾ ਕੈਚ ਹੋ ਗਿਆ, ਮਿਡਲ ਤੇ ਵਿੱਚ ਹੁੰਦੀ ਰਹੀ ਤੇ ਗੇਂਦ ਬਾਹਰ ਜਾਂਦੀ ਰਹਿੰਦੀ ਬਾਉਂਡਰੀ ਤੋਂ, ਉਹ ਆਪਣੀ ਜਗ੍ਹਾ ਹੈ। ਉਹ ਤੁਸੀਂ ਸਿਲੈਕਸ਼ਨ ਤੇ ਠੀਕ ਕਰੋ ਨਾ, ਅਗਰ ਪਰਫਾਰਮ ਨਹੀਂ ਕਰਦਾ ਤਾਂ ਵੱਖਰੀ ਗੱਲ ਹੈ। ਤੇ ਮਤਲਬ ਇਹ ਜਿਹੜੀਆਂ ਆਪਾਂ ਗੱਲਾਂ ਕਰਦੇ ਰਹਿੰਦੇ ਆ ਹਰ ਵਾਰੀ ਜਦੋਂ ਆਪਾਂ ਹਾਰਦੇ ਆ, ਖਾਸ ਕਰਕੇ ਇਹ ਬੜਾ ਜਜ਼ਬਾਤ ਨਾਲ ਜੁੜਿਆ ਹੋਇਆ ਖੇਡ ਹੁੰਦਾ ਜਦੋਂ ਪਾਕਿਸਤਾਨ ਇੰਡੀਆ ਦੇ ਨਾਲ ਖੇਡਦਾ ਹੈ, ਠੀਕ ਹੈ। ਬਹੁਤ ਸਾਰੇ ਇਮੋਸ਼ਨਸ ਜਿਹੜੇ ਜੁੜੇ ਹੁੰਦੇ ਆ। ਹਰ ਵਾਰੀ ਆਪਾਂ ਹਾਰਨ ਤੋਂ ਬਾਅਦ ਉਹੀ ਗੁੱਸਾ ਜਾਂ ਮੂੰਹ ਕਰ ਲੈਂਦੇ ਆ, ਇੱਦਾਂ ਕਰਨਾ ਚਾਹੀਦਾ, ਆ ਹੋਣਾ ਚਾਹੀਦਾ, ਆਹ ਵਾਲੀਆਂ ਇਸਲਾਹਾਤ ਹੋਣੀਆਂ ਚਾਹੀਦੀਆਂ। ਇਹ ਕਦੋਂ ਤੱਕ ਆਪਾਂ ਸਿਰਫ ਇਹੀ ਬਿਆਨਾਤ ਨੂੰ ਰਿਪੀਟ ਕਰਦੇ ਰਵਾਂਗੇ ਜਾਂ ਵਾਕਈ ਕੋਈ ਅਮਲੀ ਤੌਰ ਦੇ ਉੱਤੇ ਵੀ ਇਹਦੇ ਉੱਤੇ ਕੋਈ ਹਿਕਮਤ ਅਮਲੀ ਬਣੇਗੀ? ਜਦੋਂ ਤੱਕ ਇਹੋ ਜਿਹੇ ਲੋਕ ਪਾਕਿਸਤਾਨ ਕ੍ਰਿਕਟ ਚਲਾਉਣਗੇ ਜਿਹੜੇ ਐਸਲੇ ਚਲਾ ਰਹੇ ਨੇ, ਤੇ ਯਕੀਨ ਕਰੋ ਇੰਜੀ ਬੁੱਸੀਆਂ ਦੀਆਂ ਸ਼ਕਲਾਂ ਬਣਾ ਕੇ ਅਸੀਂ ਇਹੀ ਗੱਲਾਂ ਕਰਦੇ ਰਵਾਂਗੇ, ਇਹਦੇ 'ਚ ਕੋਈ ਫਰਕ ਨਹੀਂ ਆਏਗਾ। ਇਹ ਟਾਈਮ ਆ ਗਿਆ ਕਿ ਤੁਸੀਂ ਯੰਗਸਟਰਸ ਨੂੰ ਗਰੂਮ ਕਰੋ, ਉਹਨਾਂ ਨੂੰ ਟੀਮ 'ਚ ਲੈ ਕੇ ਆਓ, ਇਹ ਸੀਨੀਅਰ ਸੋ ਕਾਲਡ ਬਿਠਾਓ। ਇਹ ਬਾਬਰ ਆਜ਼ਮ ਨੂੰ ਤੇ ਮੈਂ ਕਹਾਂਗਾ ਕਿ ਬਾਬਰ ਨੂੰ ਖੁਦ ਅਨਾਉਂਸ ਕਰਨਾ ਚਾਹੀਦਾ ਕਿ ਜੀ ਮੈਂ T20 ਨਹੀਂ ਖੇਲ ਰਿਹਾ, ਮੈਂ ਡੋਮੈਸਟਿਕ ਕ੍ਰਿਕਟ ਖੇਲਾਂਗਾ, PSL ਖੇਲਾਂਗਾ, ਮੈਂ ਤੁਹਾਨੂੰ ਉੱਥੇ ਪਰਫਾਰਮ ਕਰਕੇ ਦਿਆਂਗਾ, अपना स्ट्राइक रेट बेहतर करांगा और फिर टीम च वापस आवांगा। शहनशाह अफरीदी तो जान छुड़ाओ, शादाब तो जान छुड़ाओ और इन्हां दी जगह यंगस्टर्स लैके आओ। ये 4-4 कीपर खुदा दा ना जे बस कर दिओ। वो 2 कीपर हुंदे ने मैक्सिमम जदों तुसीं किसी टूर्नामेंट च खेल रहे हुंदे हो जाके, तुसीं तुहाडी समझ ही नहीं आ रही तुसीं सिलेक्शन किस बुनियाद ते कर रहे हो। एक दफा तुसीं सिलेक्शन ठीक कर लो। वो हार इसलिए भी तो हारदे पे आ ना,
ਉਹ ਹਾਰ ਅਸੀਂ ਜ਼ਿਆਦਾ ਖੁਸ਼ਦਿਲੀ ਨਾਲ ਬਰਦਾਸ਼ਤ ਕਰ ਲਾਂਗੇ ਕਿ ਯਾਰ ਕੋਈ ਨਹੀਂ, ਨਵੇਂ ਮੁੰਡੇ ਸਨ, ਸਿੱਖ ਰਹੇ ਨੇ, ਅਗਲੇ ਟੂਰਨਾਮੈਂਟ 'ਚ ਬਿਹਤਰ ਕਰ ਲੈਣਗੇ। देखो वैसे भी अयाज साहब कम से कम 2 ओवर ਜਿਹੜੇ ਨੇ ਮੁਕੰਮਲ ਤੌਰ ਤੇ ਪਏ ਸੀ ਔਰ ਉਹਨਾਂ ਨੇ ਪਹਿਲੇ ਹੀ ਚੱਕ ਕੇ ਬਾਹਰ ਮਾਰੇ, ਠੀਕ ਹੈ, ਔਰ ਸਾਰੀ ਦੀ ਸਾਰੀ ਟੀਮ ਜਿਹੜੀ ਉਹ ਆਊਟ ਕਰਤੀ। ਮੈਂ ਐਂਡ ਤੇ ਆਖਰੀ ਸਵਾਲ ਪੁੱਛਣਾ ਚਾਹਨੀ ਆ, ਉਹ ਇਹ ਕਿ ਵੈਸੇ ਇੰਡੀਅਨ ਟੀਮ ਵਾਸਤੇ ਕੀ ਪੈਗਾਮ ਦੇਣਾ ਚਾਹੋਗੇ? ਉਹਨਾਂ ਦੀ ਕਾਰਕਰਦਗੀ ਕਿਦਾਂ ਦੀ ਰਹੀ, ਕਿਦਾਂ ਦਾ ਮੈਚ ਉਹਨਾਂ ਨੇ ਪਲੇ ਕੀਤਾ, ਉਹਨਾਂ ਦੇ ਬਾਰੇ ਕੋਈ ਅਲਫਾਜ਼ ਹੋਣੇ ਚਾਹੀਦੇ ਨੇ ਨਾ। ਫਿਰ ਇੰਡੀਆ ਦੀ ਟੀਮ ਨੇ ਬਿਹਤਰੀਨ ਪਰਫਾਰਮ ਕੀਤਾ ਹੈ। ਇੱਕ ਸਿਰਫ ਚਵਲ ਮਾਰੀ ਜਾ ਰਿਹਾ ਉਹਨਾਂ ਦਾ ਕਪਤਾਨ, ਉਹ ਜਿਹੜਾ ਹੱਥ ਨਹੀਂ ਮਿਲਾਉਂਦਾ, ਉਹ ਸਾਬਕ ਕ੍ਰਿਕਟਰ ਆਪਸ ਵਿੱਚ ਗਲੇ ਮਿਲਦੇ ਪਏ ਨੇ ਉੱਥੇ। ਉਹ ਪਤਾ ਨਹੀਂ ਉਹਦੇ ਚ ਉਹ ਇੰਡੀਆ 'ਚ ਵੀ ਬੜੀ ਤਨਕੀਦ ਹੋ ਰਹੀ ਹੈ, ਲੇਕਿਨ ਮੈਨੂੰ ਲੱਗਦਾ ਮੋਦੀ ਜੀ ਨੇ ਉਹਨੂੰ ਡਰਾਇਆ ਬੜਾ ਹੋਇਆ ਕਿ ਕਾਕਾ ਜੇ ਤੂੰ ਹੱਥ ਮਿਲਾ ਲਿਆ ਨਾ ਤੇ ਫਿਰ ਵੇਖ ਲਈ ਤੈਨੂੰ ਮੈਂ ਵਾਪਸ ਹੱਥ ਹੋ ਜਾਣਾ, ਫਿਰ ਨਹੀਂ, ਫਿਰ ਤੈਨੂੰ ਵਾਪਸ ਇੰਡੀਆ ਨਹੀਂ ਮੈਂ ਆਣ ਦੇਣਾ। ਉਹ ਖੁਦਾ ਦਾ ਖੌਫ ਕਰੋ ਯਾਰ, ਉਹ ਸਪੋਰਟਸਮੈਨ ਸਪਿਰਿਟ ਕੋਈ ਲਿਆਓ ਆਪਣੇ ਚ। ਉਹ ਪਰਫਾਰਮੈਂਸ ਤੁਹਾਡੀ ਅੱਛੀ ਸੀ, ਤਾਰੀਫ ਕਰਨੇ ਆ, ਬੜਾ ਅੱਛਾ ਖੇਲੇ ਹੋ ਤੁਸੀਂ, ਲੇਕਿਨ ਇਨਸਾਨ ਦੇ ਬੱਚੇ ਵੀ ਤੇ ਬਣ ਜਾਣਾ ਯਾਰ। अयाज खान साहब बहुत शुक्रिया, वैसे तुसी टाइम की तरह अपना तजिया पेश किया। नाज़रीन, इत्थे एक चीज़ है कि ये जो शिकस्त है वो शिकस्त नहीं हैगी बल्कि एक वार्निंग भी हैगी है। अगर आपां इहनूं संजीदा ना लिया तो मुस्तकबिल नहीं बदल सकता, और अगर आपां इहनूं मामूली तौर ते भी जिहड़ा उस नज़रअंदाज करना शुरू करता तो ये गलतियां बार-बार दोहराईयां जाणगियां। अपने कोल टाइम हैगा बहुत ही घट ते मुकाबला हैगा बहुत ही सख्त। दुनिया अगे जाती पई है, असीं क्रिकेट दे विच पिछां तो पिछां जाने पे हैं। पाकिस्तान क्रिकेट नूं हुण जिहड़ा वास्ते नौ तामीर की जरूरत है। सोच भी बदलनी पएगी, निज़ाम भी बदलना पएगा और अपनी जिहड़ियां तरजीहात ने वो भी बदलनियां पैणगियां।